ਬਾਦਲ ਅਕਾਲੀ ਦਲ ਨੇ ਬੇੜਾ ਗਰਕ ਕੀਤਾ ਸਿੱਖ ਕੌਮ ਦਾ। ਉੱਥੇ ਜਿਹੜੇ ਹੋਰ ਅਕਾਲੀ ਦਲ ਆ ਉਹਨਾਂ ਨੇ ਵੀ ਕੋਈ ਬਹੁਤਾ ਚੰਗਾ ਨਹੀਂ ਕੀਤਾ, ਕਿਉਂਕਿ ਜੋ ਕੁਝ ਵੀ ਹੋ ਰਿਹਾ ਉਹ ਪਹਿਲੋਂ ਨਾਲ ਹੀ ਸੀ। ਜਿਹੜੇ ਦੂਜੇ ਅਕਾਲੀ ਦਲ ਆ ਸੁਧਾਰ ਉਹ ਪਹਿਲੋਂ ਨਾਲ ਹੀ ਸੀ ਪ੍ਰਕਾਸ਼ ਸਿੰਘ ਬਾਦਲ ਦੇ। ਕੀ ਲੱਗਦਾ ਕਿ ਜਦੋਂ ਸੱਤਾ ਖੁੱਸ ਜਾਂਦੀ ਹੈ ਉਸ ਤੋਂ ਬਾਅਦ ਪੰਥ ਯਾਦ ਆਉਂਦਾ ਹੈ, ਪੰਜਾਬ ਦੀਆਂ ਲੰਬੇ ਸਮੇਂ ਤੋਂ ਲੜਕਦੀਆਂ ਮੰਗਾਂ ਚੇਤੇ ਆਉਂਦੀਆਂ ਨੇ, ਤੇ ਜਦੋਂ ਸਿਆਸਤਦਾਨ ਸੱਤਾ ਦੇ ਵਿੱਚ ਹੁੰਦੇ ਨੇ ਪੰਜਾਬ ਦੇ ਪੱਖ ਦੇ ਵਿੱਚ ਖੜਨ ਦਾ ਦਾਅਵਾ ਕਰਨ ਵਾਲੇ, ਤੇ ਉਸ ਵਕਤ ਜਿਹੜੀਆਂ ਪੰਥ ਦੀਆਂ ਤੇ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਨੂੰ ਅਣਗੌਲਿਆ ਕਿਉਂ ਕੀਤਾ ਜਾਂਦਾ ਹੈ? ਇਹ ਨਹੀਂ ਜੀ, ਇਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇਹ ਖੇਡ ਖੇਡਦੀ ਆ। ਬਾਕੀ ਇਹ ਜਿਵੇਂ ਕਾਂਗਰਸ ਹੋਈ ਜਾਂ ਦੂਜੇ ਹੋਏ ਇਹ ਖੇਡਦੇ ਨਹੀਂ, ਇਹ ਨਹੀਂ ਖੇਡਦੇ। ਇਹੋ ਹੀ ਪੰਥ ਦਾ ਵਾਸਤਾ ਪਾ ਕੇ ਵੋਟਾਂ ਲੈ ਲੈਂਦੇ ਆ, ਤੇ ਵੋਟਾਂ ਲੈ ਕੇ ਫਿਰ ਇਹ ਸਿੱਖ ਕੌਮ ਨੂੰ ਖਤਮ ਕਰਨ ਦੇ ਹੀ ਇਹਨਾਂ ਨੇ ਸਾਰੇ ਕੰਮ ਕੀਤੇ। ਜੇ ਵਲਟੋਹਾ ਇਸ ਤੋਂ ਪਹਿਲਾਂ ਮੀਡੀਆ ਦੇ ਵਿੱਚ ਖੁੱਲ੍ਹੇਆਮ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨ ਦੇ ਉੱਪਰ ਦੋਸ਼ ਲਗਾਉਂਦੇ ਰਹੇ ਨੇ ਕਿ ਜਥੇਦਾਰ ਸਾਹਿਬ ਨੂੰ ਆਰਐਸਐਸ ਦਾ ਬੀਜੇਪੀ ਦਾ ਥਾਪੜਾ ਹੈ, ਤੇ ਜਥੇਦਾਰ ਸਾਹਿਬ ਨੂੰ ਇੱਥੋਂ ਤੱਕ ਕਿ ਉਹਨਾਂ ਦੀ ਰਿਹਾਇਸ਼ ਦੇ ਵਿੱਚ ਪਤਾ ਲੈਣ ਦੇ ਬਹਾਨੇ ਧਮਕੀ ਵੀ ਦੇ ਜਾਂਦੇ ਨੇ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਵਾਪਸ ਨਾ ਲਿਆ ਤੇ ਮੈਂ ਤੁਹਾਡੇ ਖਿਲਾਫ ਖੁੱਲ੍ਹੇਆਮ ਤਰੀਕੇ ਦੇ ਨਾਲ ਖੰਡਾ ਖੜਕਾਵਾਂਗਾ। ਤੇ ਇਹਨੂੰ ਪਿੱਛੇ ਇਹਦੇ ਬਾਦਲ ਪਰਿਵਾਰ ਦਾ ਹੱਥ ਸੀ। ਇਹਨੂੰ ਉਹਨਾਂ ਦੇ ਸਿਰ ਦੇ ਉੱਤੇ ਇਹਨੂੰ ਇਹ ਸੀ ਵੀ ਮੇਰੇ ਉੱਤੇ ਕੋਈ ਐਕਸ਼ਨ ਨਹੀਂ ਕਿਸੇ ਲੈਣਾ। ਕਿਸੇ ਬੰਦੇ ਦੇ ਕੋਲੇ ਅਧਿਕਾਰ ਹੈ ਕਿ ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਵਲਟੋਹਾ ਨੇ ਸੰਗੀਨ ਟਿੱਪਣੀਆਂ ਕੀਤੀਆਂ ਨੇ ਜਥੇਦਾਰ ਸਾਹਿਬਾਨ ਦੇ ਉੱਪਰ, ਕੋਈ ਬੰਦਾ ਇਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨ ਨੂੰ ਟਾਰਗੇਟ ਕਰ ਸਕਦਾ ਇਤਿਹਾਸ ਦੇ ਵਿੱਚ? ਇਹ ਤਰੀਕਾ ਨਹੀਂ ਕਿ ਸਿੰਘ ਸਾਡੇ ਜਿਹੜੇ ਸਰਮੌਰ ਬੈਠੇ ਹੋਏ ਆ ਉਹਨਾਂ ਬਾਰੇ ਉਹਨਾਂ ਨੂੰ ਧਮਕੀ ਦਿੱਤੀ ਜਾਵੇ ਜਾਂ ਉਹਨਾਂ ਨੂੰ ਸਖਤ ਲਫ਼ਜ਼ਾਂ 'ਚ ਕੋਈ ਗੱਲ ਕਹੀ ਜਾਵੇ। ਇਹ ਕਿਸੇ ਵੀ ਸਿੱਖ ਕੋਲੇ ਕੋਈ ਅਧਿਕਾਰ ਨਹੀਂਗਾ। ਜਿਹੜਾ ਰਿਐਕਟ ਵਲਟੋਹਾ ਨੇ ਕੀਤਾ ਕਿ ਇਹਨੂੰ ਗੁੰਡਾਗਰਦੀ ਮੰਨੀ ਹੈ? ਫਿਰ ਇਹਨੂੰ ਜੀ ਸਿੱਧੇ ਦੇ ਸਿੱਧੇ ਰੂਪ ਦੇ ਵਿੱਚ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਇਹ ਧਮਕੀਆਂ ਹੀ ਦਿੱਤੀਆਂ ਗਈਆਂ ਵਾ। 1978 ਦੇ ਵਿੱਚ ਨਰਕਧਾਰੀਆਂ ਵੱਲੋਂ ਪੁਰਅਮਨ ਸ਼ਾਂਤੀ ਨਾਲ ਪ੍ਰੋਟੈਸਟ ਕਰਨ ਵਾਲੇ 13 ਸਿੰਘਾਂ ਨੂੰ ਸ਼ਹੀਦ ਕਰਨਾ, ਫਿਰ ਸ਼ਹੀਦ ਕਰਨ ਵਾਲਿਆਂ ਸਾਰਿਆਂ ਨੂੰ ਇਹਨਾਂ ਵੱਲੋਂ ਬਰੀ ਕਰਾਉਣਾ। ਉਸ ਟਾਈਮ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀ। ਮੈਂ ਤੇ ਤੁਹਾਨੂੰ ਇਹ ਕਹਿਣਾ, ਕੌੜਾ ਸੱਚ ਇਹ ਆ ਕਿ ਦਰਬਾਰ ਸਾਹਿਬ ਤੇ ਅਟੈਕ ਕਦੇ ਵੀ ਇੰਦਰਾ ਗਾਂਧੀ ਨੇ ਨਹੀਂ ਸੀ ਕਰਨਾ ਜੇ ਕਿਤੇ ਇਹ 100% ਉਹਨਾਂ ਦੇ ਨਾਲ ਨਾ ਰਲੇ ਹੁੰਦੇ। ਦਰਬਾਰ ਸਾਹਿਬ ਤੇ ਅਟੈਕ ਹੋਇਆ ਨਹੀਂ, ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਗਿਆ। ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਵੀ ਬਾਦਲ ਸਾਹਿਬ ਦੀ ਇੱਕ ਗੱਲ ਸੀ, ਜਦੋਂ ਬੀਜੇਪੀ ਆਈ ਆ ਉਦੋਂ ਵੀ ਇੱਕ ਗੱਲ ਸੀ। ਹੁਣ ਇਹ ਜੋ ਮਰਜ਼ੀ ਕਹੀ ਜਾਣ, ਅਕਾਲੀ ਦਲ ਸੈਂਟਰ ਨਾਲ ਨਹੀਂ ਰਲਿਆ ਹੋਇਆ, ਪਰ ਬਾਦਲ ਪਰਿਵਾਰ ਅੱਜ ਵੀ ਰਲਿਆ ਹੋਇਆ ਵਾ। ਉਹਦਾ ਜਿਹੜਾ ਕੋੜਮਾ ਅੱਜ ਵੀ ਉਹਨਾਂ ਦੇ ਨਾਲ ਆ। ਇਹ ਜਿਹੜੇ ਬਿਆਨਬਾਜ਼ੀ ਕਰਨੀਆਂ ਇਹ ਸਿਰਫ ਇੱਕ ਡਰਾਮੇਬਾਜ਼ੀਆਂ। ਬਾਦਲ ਸਾਹਿਬ ਨੇ ਆਪਦੀ ਸਿੱਖ ਕੌਮ ਜਿਹੜੀ ਆਪਦੀ ਨਿੱਜੀ ਜਗੀਰ ਤੇ ਜਾਇਦਾਦ ਸਮਝੀ ਕਿ ਮੇਰਾ ਜੋ ਮਨ ਕਰੂ ਮੈਂ ਉਹ ਕਰੂੰ, ਤੇ ਉਹ ਉਹੋ ਹੀ ਕਰਦਾ ਰਿਹਾ। ਤੇ ਜੋ ਅੱਜ ਸਿੱਖ ਕੌਮ ਦਾ ਜਾਂ ਹਸ਼ਰ ਹੋਇਆ ਵਾ ਜਾਂ ਹੋ ਰਿਹਾ ਵਾ, ਇਹਦਾ ਜ਼ਿੰਮੇਵਾਰ ਇਹ ਬਾਦਲ ਗਰੁੱਪ ਹੈ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਵਿਰਸਾ ਸਿੰਘ ਵਲਟੋਹਾ ਨੂੰ ਪੰਥਕ ਸਿਆਸਤ ਤੋਂ 10 ਸਾਲ ਵਾਸਤੇ ਜਥੇਦਾਰ ਸਾਹਿਬਾਨ ਦੇ ਹੁਕਮ ਤੋਂ ਬਾਅਦ ਉਲਾਂਭੇ ਕਰ ਦਿੱਤਾ ਗਿਆ। ਇਸ ਦੇ ਸਮੇਤ ਤਮਾਮ ਸਾਰੇ ਸਵਾਲ ਨੇ, ਉਹਨਾਂ ਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ। ਮੇਰੇ ਨਾਲ ਪੰਥਕ ਆਗੂ ਭਾਈ ਸ਼ਰਨਜੀਤ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਔਰ ਇਹ ਫੈਸਲੇ ਨੂੰ ਜਿਹੜਾ ਇਹ ਫੈਸਲਾ ਲਿਆ ਗਿਆ, ਇਸ ਫੈਸਲੇ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਨੇ? ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਦੇਖਦੇ ਹੋ ਜੀ ਜਿਸ ਤਰੀਕੇ ਦੇ ਨਾਲ ਸਿੰਘ ਸਾਹਿਬਾਨ ਦੇ ਵੱਲੋਂ ਸੰਗੀਨ ਦੋਸ਼ ਵਿਰਸਾ ਸਿੰਘ ਵਲਟੋਹਾ ਦੇ ਉੱਪਰ ਲਗਾਏ ਗਏ ਨੇ? ਕਿਉਂਕਿ ਵਲਟੋਹਾ ਇਸ ਤੋਂ ਪਹਿਲਾਂ ਮੀਡੀਆ ਦੇ ਵਿੱਚ ਖੁੱਲ੍ਹੇਆਮ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨ ਦੇ ਉੱਪਰ ਦੋਸ਼ ਲਗਾਉਂਦੇ ਰਹੇ ਨੇ ਕਿ ਜਥੇਦਾਰ ਸਾਹਿਬ ਨੂੰ ਆਰਐਸਐਸ ਦਾ ਬੀਜੇਪੀ ਦਾ ਥਾਪੜਾ ਹੈ, ਤੇ ਜਥੇਦਾਰ ਸਾਹਿਬ ਨੂੰ ਇੱਥੋਂ ਤੱਕ ਕਿ ਉਹਨਾਂ ਦੀ ਰਿਹਾਇਸ਼ ਦੇ ਵਿੱਚ ਪਤਾ ਲੈਣ ਦੇ ਬਹਾਨੇ ਧਮਕੀ ਵੀ ਦੇ ਜਾਂਦੇ ਨੇ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਵਾਪਸ ਨਾ ਲਿਆ ਤੇ ਮੈਂ ਤੁਹਾਡੇ ਖਿਲਾਫ ਖੁੱਲ੍ਹੇਆਮ ਤਰੀਕੇ ਦੇ ਨਾਲ ਖੰਡਾ ਖੜਕਾਵਾਂਗਾ। ਬੇਨਤੀ ਇਹ ਹੈ ਜੀ, ਸਿੱਖ ਕੌਮ ਜਿਹੜੀ ਆ ਬੜੇ ਲੰਮੇ ਸਮੇਂ ਤੋਂ ਦੁਚਿੱਤੀ ਦੇ ਵਿੱਚ ਪਈ ਆ। ਇਹ ਸਾਡੀ ਤਰਾਸਦੀ ਆ ਕਿ ਅਸੀਂ ਵੈਸੇ ਤਾਂ ਅਸੀਂ ਸ਼ੁਰੂ ਤੋਂ ਹੀ ਸਾਡੇ ਨਾਲ ਧੱਕਾ ਹੁੰਦਾ ਆ ਜੀ, ਪਰ ਆ ਜਿਹੜਾ 1978 ਤੋਂ ਬਾਅਦ ਨਿਰੰਕਾਰੀ ਕਾਂਡ ਜਿਹੜਾ ਹੋਇਆ, ਉਹਦੇ ਤੋਂ ਬਾਅਦ ਸਿੱਖ ਸਿਆਸਤ ਦੇ ਵਿੱਚ
ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ। ਦੇਖਣ ਨੂੰ ਭਾਵੇਂ ਕੁਝ ਵੀ ਨਜ਼ਰ ਆਉਂਦਾ ਸੀ, ਤੇ ਉਹਨਾਂ ਨੇ ਸਿੱਖ ਕੌਮ ਨੂੰ ਨੁਕਸਾਨ ਬਹੁਤ ਪਹੁੰਚਾਇਆ। ਤੇ ਉਹਨਾਂ ਦੇ ਕੁਝ ਚਹੇਤੇ ਸੀ, ਜਿਨ੍ਹਾਂ ਦੇ ਵਿੱਚ ਇੱਕ ਸਰਦਾਰ ਵਿਰਸਾ ਸਿੰਘ ਵਲਟੋਆ ਵੀ ਆ। ਇਹ ਸਿੰਘ ਸਾਹਿਬ ਨੂੰ ਹੁਣ ਹੀ ਇਹਨਾਂ ਨੇ ਕੋਈ ਕਰੜੇ ਲਫ਼ਜ਼ ਨਹੀਂ ਕਹੇ। ਇਹ ਸਮੇਂ-ਸਮੇਂ ਤੇ ਇਹਦੇ ਲੋਕਾਂ ਨੂੰ ਧਮਕੀਆਂ ਦੇਣੀਆਂ, ਟੈਲੀਵਿਜ਼ਨ 'ਚ ਡਿਬੇਟਾਂ 'ਚ ਬੈਠਿਆਂ ਹੋਣਾ, ਤੇ ਹੱਦ ਤੋਂ ਜ਼ਿਆਦਾ ਕੁਝ ਬੋਲ ਜਾਣਾ। ਆਮ ਲੋਕਾਂ ਦੀ ਗੱਲ ਤੇ ਹੋਰ ਹੈ, ਜਿੱਥੋਂ ਅਕਾਲ ਤਖਤ ਸਾਹਿਬ ਸਿੱਖਾਂ ਦੇ ਵਾਸਤੇ ਸਰਵੋਤਮ ਹੈ, ਤੇ ਉਸੇ ਸਰਵੋਤਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਖੁੱਲੇਆਮ ਤਰੀਕੇ ਦੇ ਨਾਲ ਧਮਕੀਆਂ ਦੇਣਾ ਵੱਡਾ ਸਵਾਲੀਆ ਚਿੰਨ੍ਹ ਹੈ ਇੱਕ। ਇਹ ਕਿਉਂ ਹੋਇਆ ਜੀ? ਇਹ ਇਸੇ ਕਰਕੇ ਹੋਇਆ ਨਾ। ਇਹਨੇ ਬਹੁਤ ਵਾਰਾਂ ਸਖਤ ਲਫ਼ਜ਼ਾਂ ਦਾ ਜਿਹੜੇ ਇਹਨੇ ਇਸਤੇਮਾਲ ਕੀਤਾ, ਤੇ ਇਹਨੂੰ ਪਿੱਛੇ ਇਹਦੇ ਬਦ ਪਰਿਵਾਰ ਦਾ ਹੱਥ ਸੀ। ਇਹਨੂੰ ਉਹਨਾਂ ਦੇ ਸਿਰ ਦੇ ਉੱਤੇ ਇਹਨੂੰ ਇਹ ਸੀ ਵੀ ਮੇਰੇ ਉੱਤੇ ਕੋਈ ਐਕਸ਼ਨ ਨਹੀਂ ਕਿਸੇ ਲੈਣਾ, ਤੇ ਰੱਬ ਨੇ ਇਹਨੂੰ ਮਾਤੇ ਦੀ ਮਾਰ ਦਿੱਤੀ। ਇਹ ਸਿੰਘ ਸਭਾ ਦੇ ਉੱਤੇ ਵੀ ਕਿੰਤੂ ਪਰੰਤੂ ਕਰ ਬੈਠੇ, ਜੋ ਕਿ ਇਹਨਾਂ ਨੂੰ ਨਹੀਂ ਸੀ ਕਰਨੇ ਚਾਹੀਦੇ। ਕਿਸੇ ਬੰਦੇ ਦੇ ਕੋਲੇ ਅਧਿਕਾਰ ਹੈ ਕਿ ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਵਲਟੋਆ ਨੇ ਸੰਗੀਨ ਟਿੱਪਣੀਆਂ ਕੀਤੀਆਂ ਨੇ ਜਥੇਦਾਰ ਸਾਹਿਬਾਨ ਦੇ ਉੱਪਰ, ਕੋਈ ਬੰਦਾ ਇਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨ ਨੂੰ ਟਾਰਗੇਟ ਕਰ ਸਕਦਾ ਇਤਿਹਾਸ ਦੇ ਵਿੱਚ? ਨਹੀਂ, ਇਸ ਤਰ੍ਹਾਂ ਨਹੀਂ ਜੀ ਕਰ ਸਕਦਾ। ਜੇ ਜਥੇਦਾਰ ਸਾਹਿਬ ਹੁਣਾਂ ਦਾ ਸਾਥੋਂ ਕੋਈ ਫੈਸਲਾ ਕੀਤਾ ਸਾਡੇ ਮਨਪਸੰਦ ਨਹੀਂ ਗਾ, ਤੇ ਪਿਛਲੇ ਸਮੇਂ ਦੇ ਵਿੱਚ ਜਿਵੇਂ ਅਸੀਂ ਉਹ ਰਾਮ ਰਹੀਮ ਦੀ ਮਾਫੀ ਵਾਲੀ ਗੱਲ ਦੇ ਉੱਤੇ ਪੰਥ ਨੇ ਰੌਲਾ ਪਾਇਆ ਸੀ ਸਹੀ ਤਰੀਕੇ ਨਾਲ, ਤੇ ਸਿੰਘ ਸਾਹਿਬਾਨ ਨੇ ਉਹ ਮੁੜ ਕੇ ਮਾਫੀਨਾਮਾ ਜਿਹੜਾ ਉਹ ਨਾ ਮਨਜ਼ੂਰ ਕਰ ਦਿੱਤਾ ਸੀ। ਇਹ ਇੱਕ ਤਰੀਕਾ ਹੈਗਾ ਵਾ, ਪਰ ਇਹ ਤਰੀਕਾ ਨਹੀਂ ਕਿ ਸਿੰਘ ਸਾਡੇ ਜਿਹੜੇ ਸਰਮੌਰ ਬੈਠੇ ਹੋਏ ਆ ਉਹਨਾਂ ਬਾਰੇ ਉਹਨਾਂ ਨੂੰ ਧਮਕੀ ਦਿੱਤੀ ਜਾਵੇ ਜਾਂ ਉਹਨਾਂ ਨੂੰ ਸਖਤ ਲਫ਼ਜ਼ਾਂ 'ਚ ਕੋਈ ਗੱਲ ਕਹੀ ਜਾਵੇ। ਇਹ ਕਿਸੇ ਵੀ ਸਿੱਖ ਕੋਲੇ ਕੋਈ ਅਧਿਕਾਰ ਨਹੀਂ ਗਾ। ਜਿਹੜਾ ਰਿਐਕਟ ਵਲਟੋਆ ਨੇ ਕੀਤਾ ਕਿ ਇਹਨੂੰ ਗੁੰਡਾਗਰਦੀ ਮੰਨੀਏ ਫਿਰ? ਇਹਨੂੰ ਜੀ ਸਿੱਧੇ ਦੇ ਸਿੱਧੇ ਰੂਪ ਦੇ ਵਿੱਚ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਇਹ ਧਮਕੀਆਂ ਹੀ ਦਿੱਤੀਆਂ ਗਈਆਂ ਵਾ, ਪਰ ਬਦਕਿਸਮ ਦੀ ਸਿੱਖ ਕੌਮ ਦੀ ਆ ਕਿ ਇਹ ਇਹੋ ਜਿਹੇ ਭਾਣੇ ਨਹੀਂ ਸੀ ਵਰਤਣੇ ਚਾਹੀਦੇ। ਤੇ ਚਲੋ ਜੋ ਸਿੰਘ ਸਭਾ ਸਿੰਘ ਹੋਣਾ ਨੇ ਹੁਣ ਐਕਸ਼ਨ ਲਿਆ ਵਾ, ਉਹ ਵੀ ਆਪਦੀ ਜਗ੍ਹਾ ਠੀਕ ਆ, ਪਰ ਫਿਰ ਸਾਡੀ ਬੇਨਤੀ ਆ ਸਿੱਖ ਜਗਤ ਨੂੰ ਖਾਸ ਕਰਕੇ ਕਿ ਸਿੰਘ ਸਾਹਿਬਾਨ ਬਾਰੇ ਬੋਲਣ ਲੱਗਿਆਂ ਸਾਨੂੰ ਵੈਸੇ ਤਾਂ ਹਰ ਇੱਕ ਵਾਰੀ ਸਾਨੂੰ ਬੋਲ ਕੇ ਸੋਚ ਕੇ ਬੋਲਣਾ ਚਾਹੀਦਾ, ਪਰ ਜਿਹੜੇ ਸਾਡੇ ਸਰਮੌਰ ਬੈਠੇ ਹੋਏ ਆ ਉਹਨਾਂ ਬਾਰੇ ਸ਼ਬਦ ਸਾਨੂੰ ਜਿਹੜੇ ਆ ਉਹ ਬੜੇ ਸੋਚ ਕੇ ਬੋਲਣੇ ਚਾਹੀਦੇ ਆ। ਬਹੁਤ ਸਾਰੇ ਖਾਸ ਕਰ ਪੰਥਕ ਸਭਾਵਾਂ ਦੇ ਅੰਦਰ ਬਹੁਤ ਸਾਰੇ ਚਿੰਤਕਾਂ ਦੇ, ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਸਵਾਲੀਆ ਚਿੰਨ੍ਹ ਹੁੰਦੇ ਨੇ ਕਿ ਸਿੰਘ ਸਾਹਿਬਾਨ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੋਈ ਸਖਤ ਰਿਐਕਟ ਕੀਤਾ ਜਾਣਾ ਚਾਹੀਦਾ ਉਹਨਾਂ ਲੋਕਾਂ ਦੇ ਵਿਰੋਧ ਦੇ ਵਿੱਚ ਜਿਹੜੇ ਲੋਕ ਪੰਥ ਦੇ ਖਿਲਾਫ ਭੁਗਤਦੇ ਨੇ ਜਾਂ ਕਿਤੇ ਨਾ ਕਿਤੇ ਜਿਹੜੀ ਸਿੱਖਾਂ ਦਾ ਸਿਧਾਂਤ ਹੈ ਉਹਦੀ ਉਲੰਘਣਾ ਕਰਦੇ ਨੇ। ਲੱਗਦਾ ਕਿ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਸਾਰੇ ਫੈਸਲਿਆਂ ਦੀ ਜ਼ਰੂਰਤ ਹੈ? ਨਹੀਂ, ਹੁਣ ਤੇ ਇੱਕ ਆਸ ਦੀ ਕਿਰਨ ਵੱਜੀ ਹੈ ਜੀ। ਸਿੰਘ ਸਾਹਿਬ ਉਹਨਾਂ ਨੇ ਜਿਹੜਾ ਐਕਸ਼ਨ ਲਿਆ ਵਾ, ਸਿੱਖ ਜਗਤ ਦੇ ਵਿੱਚ ਇੱਕ ਸਾਨੂੰ ਆਸ ਦੀ ਕਿਰਨ ਵੱਜੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਉਹ ਸਿੱਖ ਕੌਮ ਦੇ ਭਲੇ ਦੇ ਵਿੱਚ ਫੈਸਲੇ ਲਏ ਜਾਣਗੇ। ਇਹ ਆਸ ਆ ਜੀ ਸਾਨੂੰ। ਹੁਣ ਉਹ ਭਲੇ ਕਿਹੜੇ ਦੀ ਗੱਲ ਕਰਦੇ ਹੋ? ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਤੋਂ ਬਾਅਦ ਜਥੇਦਾਰ ਸਾਹਿਬਾਨ ਦੇ ਵੱਲੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਏ, ਉਹ ਭਲਾ ਕਿਹੜਾ ਕਰਦੇ ਹੋ? ਕਿਤੇ ਉੱਤੇ ਤਾਂ ਨਹੀਂ ਤੁਸੀਂ ਨਿਸ਼ਾਨਾ ਸਾਧ ਰਹੇ? ਨਹੀਂ ਜੀ, ਮੈਂ ਤਾਂ ਸਮੁੱਚੀ ਗੱਲ ਕਰ ਰਿਹਾ ਵਾਂ। ਮੈਂ ਤੇ ਜਿੱਥੇ ਬਾਦਲ ਅਕਾਲੀ ਦਲ ਨੇ ਬੇੜਾ ਗਰਕ ਕੀਤਾ ਸਿੱਖ ਕੌਮ ਦਾ, ਉੱਥੇ ਜਿਹੜੇ ਹੋਰ ਅਕਾਲੀ ਦਲ ਆ ਉਹਨਾਂ ਨੇ ਵੀ ਕੋਈ ਬਹੁਤਾ ਚੰਗਾ ਨਹੀਂ ਕੀਤਾ, ਕਿਉਂਕਿ ਜੋ ਕੁਝ ਵੀ ਹੋ ਰਿਹਾ ਉਹ ਪਹਿਲੋਂ ਨਾਲ ਹੀ ਸੀ। ਜਿਹੜੇ ਦੂਜੇ ਅਕਾਲੀ ਦਲ ਆ ਉਹ ਪਹਿਲੋਂ ਨਾਲ ਹੀ ਸੀ ਪ੍ਰਕਾਸ਼ ਸਿੰਘ ਬਾਦਲ ਦੇ। ਹੁਣ ਉਹਨਾਂ ਨੂੰ ਉਹਨਾਂ ਦੀ ਜ਼ਮੀਰ, ਸ਼ੁਕਰ ਆ ਕਿ ਉਹਨਾਂ ਦੀ ਜ਼ਮੀਰ ਹੁਣ ਜਾਗਣ ਲੱਗ ਪਈ ਆ। ਹਰ ਸਭਾ ਸੁਸਾਇਟੀ ਦੇ ਵਿੱਚ ਜਾਗਦੀ ਜ਼ਮੀਰ ਵਾਲੇ ਬੰਦੇ ਹੁੰਦੇ ਆ, ਪਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ। ਚਲੋ ਦੇਰ ਆਏ ਦੁਰਸਤ ਆਏ, ਅਸੀਂ ਆਨੇ ਹੁਣ ਹੀ ਉਹ ਕਰਨ, ਪਰ ਉਹਨਾਂ ਨੇ ਜਿੰਨੇ ਉਹਨਾਂ ਨੇ ਵੀ ਬਾਦਲ ਪਰਿਵਾਰ ਨਾਲ ਰਲ ਕੇ ਘਿਨਾਉਣੇ ਜੁਰਮ ਕੀਤੇ ਆ ਉਹ ਬਖਸ਼ਣਯੋਗ ਨਹੀਂ ਗੇ। ਇਹ ਇੱਕ ਤੁਹਾਡਾ ਰਾਜਨੀਤੀ ਦੇ ਵਿੱਚ ਲੰਬੇ ਸਮੇਂ ਦਾ ਪੰਥਕ ਸਿਆਸਤ ਦੇ ਵਿੱਚ ਤਜਰਬਾ ਰਿਹਾ, ਕੀ ਲੱਗਦਾ ਕਿ ਜਦੋਂ ਸੱਤਾ ਖੁੱਸ ਜਾਂਦੀ ਹੈ ਉਸ ਤੋਂ ਬਾਅਦ
ਪੰਥ ਯਾਦ ਆਉਂਦਾ ਹੈ, ਪੰਜਾਬ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਚੇਤੇ ਆਉਂਦੀਆਂ ਨੇ, ਤੇ ਜਦੋਂ ਸਿਆਸਤਦਾਨ ਸੱਤਾ ਦੇ ਵਿੱਚ ਹੁੰਦੇ ਨੇ, ਪੰਜਾਬ ਦੇ ਪੱਖ ਦੇ ਵਿੱਚ ਖੜਨ ਦਾ ਦਾਅਵਾ ਕਰਨ ਵਾਲੇ, ਤੇ ਉਸ ਵਕਤ ਜਿਹੜੀਆਂ ਪੰਥ ਦੀਆਂ ਤੇ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਨੂੰ ਅਣਗੌਲਿਆ ਕਿਉਂ ਕੀਤਾ ਜਾਂਦਾ ਹੈ? ਇਹ ਨਹੀਂ ਜੀ, ਇਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇਹ ਖੇਡ ਖੇਡਦੀ ਆ। ਬਾਕੀ ਇਹ ਜਿਵੇਂ ਕਾਂਗਰਸ ਹੋਈ ਜਾਂ ਦੂਜੇ ਹੋਏ, ਇਹ ਖੇਡਦੇ ਨਹੀਂ, ਇਹ ਨਹੀਂ ਖੇਡਦੇ। ਇਹੋ ਹੀ ਪੰਥ ਦਾ ਵਾਸਤਾ ਪਾ ਕੇ ਵੋਟਾਂ ਲੈ ਲੈਂਦੇ ਆ, ਤੇ ਵੋਟਾਂ ਲੈ ਕੇ ਫਿਰ ਇਹ ਸਿੱਖ ਕੌਮ ਨੂੰ ਖਤਮ ਕਰਨ ਦੇ ਹੀ ਇਹਨਾਂ ਨੇ ਸਾਰੇ ਕੰਮ ਕੀਤੇ। ਜੇ ਮੈਂ ਗਿਣਾ, ਇਹਨਾਂ ਦੀ ਗਿਣਤੀ ਜਿਹੜੀ ਆ ਸੈਂਕੜਿਆਂ ਦੇ ਵਿੱਚ ਆ। ਤੂਕ ਮਾਤਰ ਮੈਂ ਜਿਵੇਂ 1978 ਦੇ ਵਿੱਚ ਨਰਕਧਾਰੀਆਂ ਵੱਲੋਂ ਪੁਰਅਮਨ ਸ਼ਾਂਤੀ ਨਾਲ ਪ੍ਰੋਟੈਸਟ ਕਰਨ ਵਾਲੇ 13 ਸਿੰਘਾਂ ਨੂੰ ਸ਼ਹੀਦ ਕਰਨਾ, ਫਿਰ ਸ਼ਹੀਦ ਕਰਨ ਵਾਲਿਆਂ ਸਾਰਿਆਂ ਨੂੰ ਇਹਨਾਂ ਵੱਲੋਂ ਬਰੀ ਕਰਾਉਣਾ। ਉਸ ਟਾਈਮ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀ। ਜਿਹੜੇ ਲੋਕ ਪਿੱਠ ਤੇ ਖੜੇ, ਜਿਹੜੇ ਲੋਕ ਉਸ ਵਕਤ ਬਰੀ ਹੋਏ ਸੀ ਨਿਰੰਕਾਰੀ ਕਾਂਡ ਦੇ ਵਿੱਚ ਜਾਂ ਹੋਰ ਤਮਾਮ ਸਾਰੇ ਕਾਂਡ ਵਾਪਰੇ, ਤਾਂ ਉਹਨਾਂ ਦੀ ਪਿੱਠ ਥਾਪੜਨ ਵਾਲਾ ਜਾਂ ਉਹਨਾਂ ਦੀ ਸਪੋਰਟ ਕਰਨ ਵਾਲਾ ਕੌਣ ਸੀਗਾ? ਇਹ ਸ਼੍ਰੋਮਣੀ ਅਕਾਲੀ ਦਲ ਸੀ ਜੀ। ਇਹਨਾਂ ਦੇ ਲੀਡਰਾਂ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਵੀ ਦਿੱਤੇ ਗਏ ਜੀ, ਉਹਨਾਂ ਨੂੰ ਬਰੀ ਕਰਾਉਣ ਦੇ ਵਿੱਚ। ਇਹ ਸਮੁੱਚਾ ਅਕਾਲੀ ਦਲ ਆ। ਮੈਂ ਤੇ ਤੁਹਾਨੂੰ ਇਹ ਕਹਿਣਾ, ਕੌੜਾ ਸੱਚ ਇਹ ਆ ਕਿ ਦਰਬਾਰ ਸਾਹਿਬ ਤੇ ਅਟੈਕ ਕਦੇ ਵੀ ਇੰਦਰਾ ਗਾਂਧੀ ਨੇ ਨਹੀਂ ਸੀ ਕਰਨਾ ਜੇ ਕਿਤੇ ਇਹ 100% ਉਹਨਾਂ ਦੇ ਨਾਲ ਰਲੇ ਹੁੰਦੇ। ਤੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਹੀਂ, ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਗਿਆ ਵਾ। ਇੱਕ ਅੰਮ੍ਰਿਤਸਰ ਐਲਾਨਨਾਮਾ ਦਾ ਜ਼ਿਕਰ ਛਿੜਦਾ ਹੈ ਕਿ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਦੇ ਵੱਲੋਂ ਜਿਹੜਾ ਸੀ ਉਸ ਵਕਤ ਇੱਕ ਅਜਿਹੀ ਧਿਰ ਸੀ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ ਜਾਂਦਾ, ਉਹਨਾਂ ਨੂੰ ਪ੍ਰਵਾਨਗੀ ਨਹੀਂ ਸੀ ਦਿੱਤੀ ਗਈ ਪੰਥ ਦੇ ਵੱਲੋਂ ਜਾਂ ਪੰਥ ਦੀਆਂ ਜਮਾਤਾਂ ਦੇ ਵੱਲੋਂ। ਫਿਰ ਵੱਡਾ ਸਵਾਲ ਤੇ ਇਹ ਵੀ ਹੈ ਕਿ ਜੇ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਅਕਾਲੀ ਦਲ ਬਾਦਲ ਨੂੰ ਪੰਥਕ ਜਿਹੜੀ ਉਸ ਵਕਤ ਜਮਾਤ ਹੋਣ ਦਾ ਜਿਹੜਾ ਕਹਿ ਸਕਦੇ ਹਾਂ ਕਿ ਇਜਾਜ਼ਤ ਨਹੀਂ ਸੀ ਦਿੱਤੀ ਗਈ, ਤੇ ਫਿਰ ਇਹ ਪ੍ਰਵਾਨਗੀ ਦਿੱਤੀ ਕਿੰਨੇ, ਪ੍ਰਵਾਨ ਕਿਵੇਂ ਹੋਏ? ਮੈਂ ਤੁਹਾਨੂੰ ਇਹ ਦੱਸਦਾ ਜੀ, ਇਹ ਤੋਂ ਪਹਿਲਾਂ ਦੀ ਗੱਲ 84 ਤੋਂ ਬਾਅਦ ਇਹ ਜਿਹੜੇ ਅਕਾਲੀ ਦਲ ਦੇ ਵੱਖ-ਵੱਖ ਧੜੇ ਸੀ, ਇਹਨਾਂ ਨੂੰ ਇੱਕ ਕਰਕੇ ਅੰਮ੍ਰਿਤਸਰ ਅਕਾਲੀ ਦਲ ਹੋਂਦ ਦੇ ਵਿੱਚ ਆਇਆ। ਪੂਰਾ ਤੇ ਮੈਨੂੰ ਯਾਦ ਨਹੀਂ ਗੇ, ਇਹ 8 ਬੰਦੇ ਸੀ ਜਿਨ੍ਹਾਂ ਨੂੰ ਬਰਾਬਰ ਦੇ ਉੱਤੇ ਰੱਖਿਆ ਗਿਆ ਕਿ ਰਲੇਵਾਂ ਕਰਕੇ ਇਹ ਜਿਹੜਾ ਅਕਾਲੀ ਦਲ ਚੱਲੂਗਾ। ਤੇ ਬਾਦਲ ਸਾਹਿਬ ਨੇ ਉਹਨੂੰ ਟਿੱਚ ਜਾਣ ਕੇ ਉਹਨੂੰ ਖਤਮ ਕਰ ਦਿੱਤਾ। ਤੇ ਉਹ ਜਿਹੜੇ ਆਪਣੇ ਦੂਜੇ ਅਕਾਲੀ ਨੇਤਾ ਸੀ, ਉਹ ਸਿਆਸਤ ਦੇ ਵਿੱਚ ਬਾਦਲ ਦੇ ਮੁਕਾਬਲੇ ਐਡੇ ਚਲਾਕ ਨਹੀਂ ਸੀ, ਉਹ ਮਾਰ ਖਾ ਗਏ। ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਆ, ਉਹ ਉੱਥੇ ਦਾ ਉੱਥੇ ਹੀ ਖੜਾ ਰਹਿੰਦਾ ਵਾ 40 ਸਾਲ ਤੋਂ। ਉਹ ਕਦੇ ਦੇਸ਼ ਭਗਤ ਬਣ ਜਾਂਦਾ, ਕਦੇ ਖਾਲਿਸਤਾਨ ਦੀ ਹਮਾਇਤ ਕਰ ਲੈਂਦਾ। ਉਹਨੂੰ ਖੁਦ ਨੂੰ ਨਹੀਂ ਪਤਾ ਵੀ ਮੈਂ ਕਿਹੜਾ ਰਾਹ ਫੜਨਾ। ਇਸ ਕਰਕੇ ਬਾਦਲ ਸਾਹਿਬ ਬਹੁਤ ਜ਼ਿਆਦਾ ਚਲਾਕ ਸੀ। ਸੈਂਟਰ ਦੇ ਨਾਲ ਇਹਨਾਂ ਦੀ ਇੱਕ ਗੱਲ ਆ ਅੱਜ ਵੀ, ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਵੀ ਬਾਦਲ ਸਾਹਿਬ ਦੀ ਇੱਕ ਗੱਲ ਸੀ, ਜਦੋਂ ਬੀਜੇਪੀ ਆਈ ਆ ਉਦੋਂ ਵੀ ਇੱਕ ਗੱਲ ਸੀ। ਹੁਣ ਇਹ ਜੋ ਮਰਜ਼ੀ ਕਹੀ ਜਾਣ, ਅਕਾਲੀ ਦਲ ਸੈਂਟਰ ਨਾਲ ਨਹੀਂ ਰਲਿਆ ਹੋਇਆ, ਪਰ ਬਾਦਲ ਪਰਿਵਾਰ ਅੱਜ ਵੀ ਰਲਿਆ ਹੋਇਆ ਵਾ। ਉਹਦਾ ਜਿਹੜਾ ਕੋੜਮਾ ਅੱਜ ਵੀ ਉਹਨਾਂ ਦੇ ਨਾਲ ਆ। ਇਹ ਜਿਹੜੇ ਬਿਆਨਬਾਜ਼ੀ ਕਰਨੀਆਂ, ਇਹ ਸਿਰਫ ਇੱਕ ਡਰਾਮੇਬਾਜ਼ੀਆਂ ਤੇ ਸਿੱਖ ਕੌਮ ਨੂੰ ਧੋਖਾ ਦੇਣ ਵਾਲੀਆਂ ਗੱਲਾਂ। ਵਲਟੋਏ ਵਾਲੇ ਸਖਤ ਫੈਸਲੇ ਤੋਂ ਬਾਅਦ ਜਥੇਦਾਰ ਸਾਹਿਬਾਨ ਦੇ ਇੱਕ ਨੇੜਲੇ ਨੌਜਵਾਨ ਦੇ ਵੱਲੋਂ ਟਵੀਟ ਕੀਤਾ ਜਾਂਦਾ ਹੈ, ਕਹਿੰਦੇ ਨੇ ਕਿ ਜਿਵੇਂ ਇਹ ਫੈਸਲਾ ਲਿਆ ਗਿਆ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਜਥੇਦਾਰ ਤੇ ਸਿੰਘ ਸਾਹਿਬਾਨ ਦੇ ਵੱਲੋਂ ਬਹੁਤ ਸਖਤ ਫੈਸਲੇ ਲਏ ਜਾਣਗੇ। ਕੀ ਲੱਗਦਾ ਕਿ ਲਏ ਜਾ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ, ਚਾਹੇ ਉਹ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਹੋਵੇ ਜਾਂ ਤਮਾਮ ਸਾਰੇ ਹੋਰ ਫੈਸਲਿਆਂ ਦਾ ਜ਼ਿਕਰ ਹੋਵੇ? ਵੇਖੋ ਜੀ, ਸਿੱਖ ਕੌਮ ਤੇ ਬੜੀ ਬੇਸਬਰੀ ਨਾਲ ਇਹ ਗੱਲ ਦੀ ਉਡੀਕ ਕਰਦੀ ਆ ਕਿ ਕੁਝ ਸਖਤ ਫੈਸਲੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸੀ, ਹੈ ਤਾਂ ਨਹੀਂ ਗੀ ਸੀ, ਪਰ ਸਿੱਖ ਕੌਮ ਦਾ ਹਰ ਸੂਝਵਾਨ ਜਿਹੜਾ ਵਾ ਵੋਟਰ ਵਾ, ਉਹ ਇਸ ਗੱਲ ਤੋਂ ਬੜਾ ਚਿੰਤਤ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਮਿੱਟੀ 'ਚ ਮਿਲਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਜਿਹੜਾ ਵਾ, ਉਹਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਵਾ। ਤੇ ਸਿੱਖ ਚਾਹੁੰਦੇ ਸੀ ਕਿ ਸਿੱਖਾਂ ਦੀ ਵੀ ਇੱਕ ਸਿਆਸੀ ਜਮਾਤ ਹੋਵੇ, ਪਰ ਇਹ ਇੱਕ ਐਸੇ ਟੋਲੇ ਨੇ ਉਹਦੇ ਉੱਤੇ ਕਬਜ਼ਾ ਕਰ ਲਿਆ ਕਿ
ਸਿੱਖ ਕੌਮ ਦੇ ਹਰ ਜਿਹੜਾ ਆਮ ਆਦਮੀ ਉਹ ਨਿਰਾਸ਼ ਆ। ਸਿੰਘ ਸਾਹਿਬ ਕੋਈ ਵਧੀਆ ਸੇਧ ਦੇਣਗੇ, ਕੋਈ ਸਖਤ ਫੈਸਲੇ ਲੈਣਗੇ ਤੇ ਸਿੱਖ ਕੌਮ ਤੇ ਉਹਨਾਂ ਦਾ ਸਤਿਕਾਰ ਪਹਿਲਾਂ ਵੀ ਕਰਦੀ ਹੈ ਤੇ ਗਾਂ ਵੀ ਉਹਨਾਂ ਕਰਦੀਆਂ ਰਹਿਣ। ਬਿਲਕੁਲ 1999 ਦੇ ਵਿੱਚ ਜਿਹੜੇ ਉਸ ਟਾਈਮ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਗਿਆਨੀ ਭਾਈ ਰਣਜੀਤ ਸਿੰਘ ਜੀ, ਉਹਨਾਂ ਨੇ ਸਿਰਫ ਇਹ ਇੰਨੀ ਗੱਲ ਕਹੀ ਸੀ ਕਿ ਭਾਈ ਤੁਸੀਂ ਟੌੜਾ ਸਾਹਿਬ ਤੇ ਬਾਦਲ ਸਾਹਿਬ ਦੇ ਗਰੁੱਪ ਦੇ ਵਿੱਚ ਮਤਭੇਦ ਪੈਦਾ ਹੋ ਗਏ ਸੀ। ਉਹਨਾਂ ਨੇ ਕਿਹਾ ਸੀ ਭਾਈ ਪੂਰੇ ਸੰਸਾਰ ਦੇ ਜਿਹੜੇ ਸਿੱਖ ਵਾ ਉਹ 300 ਸਾਲਾ ਮਨਾ ਰਹੇ ਆ ਖਾਲਸੇ ਦਾ, ਤੁਸੀਂ ਉਹਨਾਂ ਚਿਰ ਨਾਲ ਲੜਿਓ, ਬਾਅਦ ਚ ਤੁਸੀਂ ਜੋ ਮਰਜ਼ੀ ਕਰਿਓ, ਉਹਨਾਂ ਚਿਰ ਤੁਹਾਂ ਲੜਨਾ ਨਹੀਂਗਾ। ਪਰ ਇਹ ਬੜੇ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਿਛਲਗੂਆਂ ਨੇ ਉਸ ਹੁਕਮਨਾਮੇ ਨੂੰ ਮੰਨਣਾ ਤੇ ਕੀ ਸੀ, ਉਹਨਾਂ ਨੇ ਜਥੇਦਾਰ ਸਾਹਿਬ ਉਹਨਾਂ ਨੂੰ ਹੀ ਲਾਮੇ ਕਰ ਦਿੱਤਾ। ਔਰ ਸਿੱਖ ਕੌਮ ਦੇ ਵਿੱਚ ਬੜਾ ਉਸ ਗੱਲ ਦਾ ਵੱਡਾ ਰੋਸ ਉਦੋਂ ਪੈਦਾ ਹੋਇਆ ਜੋ ਅੱਜ ਤੱਕ ਮੌਜੂਦ ਆ ਕਿ ਇਹਦੇ ਵਿੱਚ ਇਹ ਗੱਲ ਕਹਿਣੀ ਕਿ ਭਾਈ ਲੜਨਾ ਨਹੀਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਤੇ ਉਹ ਗੱਲ ਨੂੰ ਵੀ ਨਾ ਮੰਨਣਾ, ਇਹ ਗੱਲ ਇਹ ਦਰਸਾਉਂਦਾ ਵਾ ਕਿ ਬਾਦਲ ਸਾਹਿਬ ਨੇ ਆਪਦੀ ਸਿੱਖ ਕੌਮ ਜਿਹੜੀ ਆਪਦੀ ਨਿੱਜੀ ਜਗੀਰ ਤੇ ਜਾਇਦਾਦ ਸਮਝੀ ਕਿ ਮੇਰਾ ਜੋ ਮਨ ਕਰੂ ਮੈਂ ਉਹ ਕਰੂੰ ਤੇ ਉਹ ਉਹੋ ਹੀ ਕਰਦਾ ਰਿਹਾ। ਤੇ ਜੋ ਅੱਜ ਸਿੱਖ ਕੌਮ ਦਾ ਜਾਂ ਹਸ਼ਰ ਹੋਇਆ ਵਾ ਜਾਂ ਹੋ ਰਿਹਾ ਵਾ, ਇਹਦਾ ਜ਼ਿੰਮੇਵਾਰ ਇਹ ਬਾਦਲ ਗਰੁੱਪ ਹੀ ਆ। ਬਿਲਕੁਲ ਅੱਜ ਦੇ ਖਾਸ ਵਿਸ਼ੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ 10 ਸਾਲ ਵਾਸਤੇ ਪੰਥਕ ਸਿਆਸਤ ਤੋਂ ਲਾਂਭੇ ਨੇ ਔਰ ਇਸ ਤੋਂ ਬਾਅਦ ਦੇਖਣਾ ਹੋਵੇਗਾ, ਤਮਾਮ ਨਜ਼ਰਸਾਨੀ ਬਣੀ ਹੋਈ ਹੈ ਕਿ ਹੋਰ ਕਿਹੜੇ ਅਕਾਲੀ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਤੋਂ ਬਾਅਦ ਤਨਖਾਹੀਆ ਕਰਾਰ ਦਿੱਤਾ ਹੈ ਤੇ ਭਵਿੱਖ ਦੇ ਵਿੱਚ ਕਿਹੜੇ ਲੋਕਾਂ ਦੇ ਉੱਪਰ ਕਿਸ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ, ਇਹ ਵੀ ਨਜ਼ਰਸਾਨੀ ਬਣੀ ਰਹੇਗੀ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।